ਮਾਂ ਜੀ ਅੱਲਾ ਰੱਖੀ ਦਾ ਡੋਲਾ ਪਸਰੂਰ ਤੋਂ ਚੰਦ ਕਿਲੋਮੀਟਰ ਦੇ ਫਾਸਲੇ ਤੇ ਸਤਰਾ ਲਾਗੇ ਇੱਕ ਪਿੰਡ ਰਤਾ ਜਠੋਲ ਵਿੱਚ ਆਇਆ। ਤਰੀਹ ਪਸਰੂਰ ਦੀ ਜਾਣਕਾਰੀ ਮੁਜਬ ਵਿਆਹ ਤੋਂ 1.5 ਸਾਲ ਬਾਅਦ ਅੱਲਾ ਪਾਕ ਨੇ ਮਾਂ ਜੀ ਨੂੰ ਇੱਕ ਚੰਨ ਵਰਗਾ ਪੁੱਤਰ ਦਿੱਤਾ, ਜਿਹੜਾ ਕਿ ਸਿਰਫ 21 ਦਿਨ ਜ਼ਿੰਦਾ ਰਿਹਾ। ਉਹ ਵੀ ਅੱਲਾ ਨੂੰ ਪਿਆਰਾ ਹੋ ਗਿਆ। ਖਾਵਨ ਤੇ ਸਹੁਰਿਆਂ ਨਾਲ ਮਾਂ ਹੋਰਾਂ ਦਾ ਨਿਭਾਅ ਨਾ ਹੋ ਸਕਿਆ ਤੇ 1914 ਵਿੱਚ ਮਾਂ ਜੀ ਸਹੁਰਿਆਂ ਨੂੰ ਛੱਡ ਕੇ ਕਲਾਸ ਪੁਰਾਣੇ ਕਿਲੇ ਦੇ ਖੰਡਰ ਲਾਗੇ ਇੱਕ ਖੂਹ ਤੇ ਬਹਿ ਕੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗ ਪਏ। 1922 ਵਿੱਚ ਜਦੋਂ ਇੱਥੇ ਤੌਣ ਦੀ ਬਿਮਾਰੀ ਨੇ ਹਮਲਾ ਕੀਤਾ ਤਾਂ ਉਸ ਬਿਮਾਰੀ ਦੇ ਆਉਣ ਤੋਂ 1 ਮਹੀਨਾ ਪਹਿਲਾਂ ਹੀ ਮਾਂ ਹੋਰਾਂ ਨੇ ਰਾਤ ਨੂੰ ਵੈਣ ਪਾਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਤੌਣ ਦੀ ਬਿਮਾਰੀ ਫਿਰ ਇਸ ਇਲਾਕੇ 'ਚ ਫੈਲੀ ਨੇ ਤੇ ਫਿਰ ਲੋਕਾਂ ਨੂੰ ਪਤਾ ਲੱਗਾ ਕਿ ਮਾਂ ਹੋਰੀ ਰਾਤ ਨੂੰ ਵੈਣ ਕਿਉਂ ਪਾਉਂਦੇ ਸਨ। ਲੋਕਾਂ ਨੂੰ ਫਿਰ ਇਸ ਗੱਲ ਦੀ ਸਮਝ ਆ ਗਈ। ਜ਼ੈਲਦਾਰ ਉਪਾਰ ਸਿੰਘ ਦਾ ਦਫਾਦਾਰ ਸ਼ੇਰ ਮੁਹੰਮਦ ਉਰਫ ਸ਼ੇਰੂ ਮਾਂ ਹੋਰਾਂ ਦਾ ਬੜਾ ਅਕੀਦਤਮੰਦ ਸੀ। ਉਹ ਬੜੀ ਮਿੰਨਤਾਂ ਕਰਦਾ ਸੀ। ਕਲਾਸ ਵਾਲੇ ਦਾ ਆਲ ਦੁਆਲਾ ਮਾਂ ਹੋਰਾਂ ਕੋਲ ਦੁਆਵਾਂ ਲੈਣ ਵਾਸਤੇ ਉਹ ਛੱਪੜ ਕੰਢੇ ਆਉਣ ਲੱਗ ਪਏ ਤੇ ਮਾਂ ਹੋਰਾਂ ਦੇ ਬੜੇ ਵਾਕਿਆਤ ਮਸ਼ਹੂਰ ਨੇ, ਪਰ ਉਹਨਾਂ ਵਿੱਚ ਇੱਕ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਦਾ ਜਾਵਾਂ ਕਿ ਮਹਿਰ ਚਿਰਾਗਦੀਨ ਵਲ ਮਹਿਰ ਲੱਭੂ ਤੇ ਉਹਦਾ ਭਰਾ ਮਹਿਰ ਮੁਹੰਮਦ ਹਯਾਤ ਸਰਗੀ ਵੇਲੇ ਢੱਗਿਆਂ ਦੀ ਜੋਗ ਲੈ ਕੇ ਤੇ ਆਪਣੇ ਖੇਤਾਂ ਵੱਲ ਜਾਂਦੇ ਸਨ। ਇੱਕ ਸਰਗੀ ਦਾ ਵਾਕਿਆ ਹੈ ਕਿ ਉਹ ਜੋਗ ਲੈ ਕੇ ਜਾ ਰਹੇ ਸਨ ਕਿ ਮਾਂ ਹੋਰਾਂ ਨੇ ਰਾਹ ਵਿੱਚ ਉਹ ਜੋਗ ਨੂੰ ਡੱਕ ਲਿਆ ਤੇ ਆਖਣ ਕਿ ਵਾਪਸ ਪਰਤ ਜਾਓ, ਅੱਗੇ ਤੁਹਾਡੇ ਦੁਸ਼ਮਣ ਬੈਠੇ ਨੇ। ਉਹ ਮਹਿਰ ਹਯਾਤ ਤੇ ਚਿਰਾਗਦੀਨ ਨੂੰ ਇਸ ਗੱਲ ਦਾ ਗੁੱਸਾ ਲੱਗਾ ਤੇ ਮਹਿਰ ਹਯਾਤ ਨੇ ਖਿੱਚ ਕੇ ਡੰਡਾ ਮਾਂ ਹੋਰਾਂ ਦੇ ਸਿਰ ਵਿੱਚ ਮਾਰਿਆ ਤੇ ਮਾਂ ਹੋਰੀ ਫਿਰ ਰਾਤ ਨੂੰ ਲਾਂਭੇ ਹਟ ਗਏ ਤੇ ਉਹ ਅਗਾਂਹ ਟੁਰ ਗਿਆ। ਜਦੋਂ ਉਹਨਾਂ ਅਗਾਂਹ ਜਾ ਕੇ ਵੇਖਿਆ ਤੇ ਪਾਣੀ ਦਾ ਨੱਕਾ ਆਪਣੇ ਖੇਤਾਂ ਵੱਲ ਪੈਲੀਆਂ ਵੱਲ ਮੋੜਿਆ ਤੇ ਵੇਖਿਆ ਕਿ ਖੂਹ ਦਾ ਜਿਹੜਾ ਹਾਊਸ ਸੀ ਨਾ, ਉਹਦੇ ਵਿੱਚ ਇੱਕ ਬੜਾ ਵੱਡਾ ਦਹਾ ਬੈਠਾ ਸੀ। ਉਹਨਾਂ ਨੂੰ ਸਮਝ ਆ ਗਈ ਕਿ ਇਸ ਅੱਲਾ ਦੇ ਵਲੀ ਨੇ ਸਾਨੂੰ ਇਸ ਮੌਤ ਕੋਲੋਂ ਬਚਾਉਣ ਵਾਸਤੇ ਸਾਡੇ ਰਾਹ ਵਿੱਚ ਆ ਕੇ ਤੇ ਸਾਨੂੰ ਆਖਿਆ ਕਿ ਵਾਪਸ ਪਰਤ ਜਾਓ ਤੇ ਸਾਡੀ ਤੇ ਜਾਨ ਦੇ ਮੁਹਾਫਿਜ਼ ਸਨ। ਲਿਹਾਜ਼ਾ ਉਹਨਾਂ ਆ ਕੇ ਮਾਈ ਸਾਹਿਬਾ ਕੋਲੋਂ ਮਾਫੀ ਮੰਗੀ ਤੇ ਘਰ ਨੂੰ ਵਾਪਸ